ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਜੀਰਾ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਲਾਸ ਐਂਜਲਸ ਕੈਲੀਫੋਰਨੀਆ ਤੋਂ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਹਨਾਂ ਦਾ ਹੈ? ਹਾਂਜੀ, ਇਹ ਹੈਗਾ ਨਾਂ ਨਹੀਂ ਲਿਖਿਆ ਹੈਗਾ ਇਹਨਾਂ ਨੇ ਕੁਝ ਵੀ। ਹਾਂਜੀ, ਇਹ ਟ੍ਰਾਂਸਲੇਟ ਕਰਨ ਵਾਲੇ ਭੁੱਲ ਗਏ ਹੋਣੇ ਨਾਂ ਲਿਖਣਾ। ਡਾਕਟਰ ਸਾਹਿਬ, ਮੈਂ ਆਪ ਜੀ ਨੂੰ ਕਾਫੀ ਦੇਰ ਤੋਂ ਸੁਣਦਾ ਆ ਰਿਹਾ ਹਾਂ। ਆਪ ਜੀ ਦਾ ਕੰਮ ਬਹੁਤ ਸ਼ਲਾਘਾਯੋਗ ਹੈ ਜੀ। ਵੀਰ ਜੀ, ਇਹ ਰੈਫਰੈਂਡਮ 2020 ਖਾਲਿਸਤਾਨ, ਇਸ ਵਿੱਚ ਕਿੰਨੀ ਕੁ ਸੱਚਾਈ ਹੈ ਜੀ? ਵਾਹਿਗੁਰੂ ਕਰੇ ਸਿੱਖਾਂ ਨੂੰ ਆਪਣਾ ਘਰ ਮਿਲੇ। ਬਹੁਤ ਕੁਰਬਾਨੀਆਂ ਕੀਤੀਆਂ ਹਨ ਤੇ ਆਪਣੀ ਕੌਮ ਲਈ ਅਸੀਂ ਹੋਰ ਵੀ ਕੁਰਬਾਨੀਆਂ ਲਈ ਤਿਆਰ ਹਾਂ। ਖਾਲਿਸਤਾਨ ਜ਼ਿੰਦਾਬਾਦ ਜੀ। ਡਾਕਟਰ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਜੀ ਦਾ ਸ਼ੁਕਰੀਆ ਜਿਨ੍ਹਾਂ ਨੇ ਸਾਨੂੰ ਐਲੇ ਤੋਂ ਲਿਖਿਆ ਜੀ। ਉਹਨਾਂ ਨੂੰ ਸਾਡਾ ਐਫਰਟ ਚੰਗਾ ਲੱਗਦਾ ਹੈ, ਸ਼ਲਾਘਾਯੋਗ ਲੱਗਦਾ ਹੈ। ਇਸ ਦੇ ਲਈ ਵੀ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਰੈਫਰੈਂਡਮ 2020 ਬਾਰੇ ਬਹੁਤ ਸਾਰੀਆਂ ਈਮੇਲਸ ਜਾਂ ਫੇਸਬੁੱਕ ਮੈਸੇਜਸ ਲਗਾਤਾਰਤਾ ਨਾਲ ਆ ਰਹੇ ਨੇ। ਇਸ ਨੂੰ ਹੀ ਮੱਦੇਨਜ਼ਰ ਰੱਖਦੇ ਹਾਂ ਅਸੀਂ ਪਿਛਲੇ ਦਿਨਾਂ 'ਚ ਇੱਕ ਇਸ ਦੇ ਉੱਤੇ ਐਕਸਕਲੂਸਿਵ ਸ਼ੋਅ ਵੀ ਕੀਤਾ ਸੀ ਕਿ ਵੀ ਰੈਫਰੈਂਡਮ ਕੀ ਹੁੰਦਾ ਹੈ ਜਾਂ ਕੀ ਹੈ। ਔਰ ਇਸ ਲਈ ਮੈਂ ਆਪਣੇ ਵੀਕਲੀ ਕਾਲਮ ਦੇ ਵਿੱਚ ਵੀ ਲਿਖਿਆ, ਜਿਸ ਨੂੰ ਕਾਫੀ ਥਾਵਾਂ ਦੇ ਉੱਤੇ ਵਿਚਾਰਿਆ ਗਿਆ, ਡਿਸਕਸ ਕੀਤਾ ਗਿਆ। ਕਈ ਰੇਡੀਓ ਪ੍ਰੋਗਰਾਮਸ ਨੇ ਉਸ ਨੂੰ ਹੀ ਪੜ੍ਹਿਆ। ਸੋ ਮੈਂ ਸਮਝਦਾ ਵੀ ਬਜਾਏ ਇਸ ਗੱਲ 'ਚ ਪੈਣ ਦੇ ਕਿ ਰੈਫਰੈਂਡਮ 2020 ਦਾ ਪ੍ਰੋਸੀਜਰ ਕੀ ਹੋਏਗਾ, ਕੌਣ ਇਹਦੇ 'ਚ ਪਾਰਟਿਸਿਪੇਟ ਕਰੇਗਾ, ਵੋਟਾਂ ਕਿਵੇਂ ਪੈਣਗੀਆਂ, ਇਹ ਜਿਹੜੀਆਂ ਟੈਕਨੀਕੈਲਿਟੀਜ਼ ਨੇ ਇਹ ਨੇੜੇ ਆ ਕੇ ਵੀ ਡਿਸਕਸ ਹੋ ਸਕਦੀਆਂ ਨੇ, ਜਾਂ ਜੇ ਉਹਨਾਂ ਦੇ ਵਿੱਚ ਕੋਈ ਤਬਦੀਲੀ ਦੀ ਲੋੜ ਹੋਈ ਉਹ ਵੀ ਕੀਤੀ ਜਾ ਸਕਦੀ ਹੈ। ਮੁੱਢਲੇ ਤੌਰ ਦੇ ਉੱਤੇ ਮੈਂ ਇਸ ਨੂੰ ਇੱਕ ਅਵੇਅਰਨੈਸ ਕੈਂਪੇਨ ਦੇ ਤੌਰ ਤੇ ਦੇਖਦਾ ਔਰ ਖਾਸ ਤੌਰ ਤੇ ਜਦੋਂ ਅਸੀਂ ਇੰਟਰਨੈਸ਼ਨਲ ਕੰਟੈਕਸਟ ਦੇ ਵਿੱਚ ਦੇਖਦੇ ਕਿ ਜੇ ਵਿਦਨ ਕੰਟਰੀਜ਼, ਗ੍ਰੀਸ ਨੇ ਰੈਫਰੈਂਡਮ ਕੀਤਾ ਹੈ ਕਿ ਜੀ ਉਹਨਾਂ ਨੇ ਪੈਕੇਜ ਐਕਸੈਪਟ ਕਰਨਾ ਹੈ ਕਿ ਨਹੀਂ ਕਰਨਾ। ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਸਕਾਟਲੈਂਡ 'ਚ 2014 'ਚ ਹੋਇਆ ਵੀ ਉਹਨਾਂ ਨੇ ਇੰਗਲੈਂਡ ਦੇ ਨਾਲ ਰਹਿਣਾ ਕਿ ਨਹੀਂ ਰਹਿਣਾ। ਕਿਊਬੈਕ ਦੇ ਵਿੱਚ ਹੋਇਆ। ਔਰ ਇਸ ਰੈਫਰੈਂਡਮ ਦੇ ਜਿਹੜਾ ਦੀ ਇਸਤੇਮਾਲ ਕਰਕੇ ਇਸ ਹੱਕ ਦਾ ਸਾਊਥ ਸੁਡਾਨ, ਈਸਟ ਤੈਮੂਰ, ਕੋਸੋਵੋ, ਮੈਸੇਡੋਨੀਆ ਇਹ ਅੱਡ ਮੁਲਕ ਬਣੇ ਨੇ। ਸੋ ਸਾਡਾ ਇਸ ਵੇਲੇ ਔਰ ਅੱਜ ਹੀ ਇੱਕ ਵੀਰ ਜਿਹੜੇ ਸਾਡੇ ਵਿਜ਼ਿਟ ਕਰ ਰਹੇ ਨੇ ਕੈਲੀਫੋਰਨੀਆ ਤੋਂ, ਹੁਣ ਵੀ ਸਟੂਡੀਓ 'ਚ ਨੇ, ਉਹ ਜ਼ਿਕਰ ਕਰ ਰਹੇ ਸੀ ਕਿ ਵੀ ਈਵਨ ਪੰਜਾਬ 'ਚ ਵੀ ਹੁਣ ਬੜੀ ਅਵੇਅਰਨੈਸ ਆਈ ਹੈ ਰੈਫਰੈਂਡਮ 2020 ਦਾ। ਜਦੋਂ ਦਾ ਇਹ ਕੈਂਪੇਨ ਚੱਲਿਆ ਵੀ ਉੱਥੇ ਵੀ ਤੁਹਾਨੂੰ ਨੌਜਵਾਨ ਖੜੇ ਨਜ਼ਰ ਆਉਂਦੇ ਨੇ ਜਿਹੜੇ ਕਿ ਉੱਥੇ ਇਸ ਬਾਰੇ ਅੱਗੋਂ ਜਾਣਕਾਰੀ ਦੇ ਰਹੇ ਨੇ। ਸੋ ਸਾਡਾ ਇਸ ਸਾਰੇ ਦੇ ਨਾਲ ਇਸ ਐਫਰਟ ਦੇ ਵਿੱਚ ਜਿਹੜਾ ਮੇਨ ਫੋਕਸ ਹੈ ਉਹ ਇਸ ਗੱਲ ਦੇ ਉੱਤੇ ਧਿਆਨ ਲਿਆਉਣਾ ਹੈ ਕਿ ਜਿਵੇਂ ਬਾਕੀਆਂ ਨੂੰ ਹੱਕ ਹੈ ਦੁਨੀਆ ਦੇ ਵਿੱਚ ਕੌਮਾਂ ਨੂੰ ਕਿ ਉਹ ਸਵੈ ਨਿਰਣੇ ਦੇ ਹੱਕ ਨਾਲ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਨਾਲ ਆਪਣੀ ਡੈਸਟਨੀ ਚੁਣ ਸਕਦੇ ਨੇ, ਇਸ ਹੱਕ ਦੀ ਉਹਨਾਂ ਨੇ ਵਰਤੋਂ ਕੀਤੀ ਹੈ। ਇਸੇ ਤਰ੍ਹਾਂ 30 ਮਿਲੀਅਨ ਸਿੱਖ ਕੌਮ ਨੂੰ ਵੀ ਇਹ ਹੱਕ ਹੈ UN ਚਾਰਟਰ ਦੇ ਥੱਲੇ ਕਿ ਅਸੀਂ ਆਪਣੀ ਕਿਸਮਤ ਆਪ ਘੜਨੀ ਹੈ, ਆਪਣਾ ਖਿੱਤਾ ਧਰਤੀ ਦਾ ਜਿੱਥੇ ਕਿ ਅਸੀਂ ਪਰਸਿਊਟ ਆਫ ਹੈਪੀਨੈਸ ਕਰ ਸਕੀਏ, ਜਿੱਥੇ ਸਾਡੀਆਂ ਮੁੱਢਲੀਆਂ ਆਜ਼ਾਦੀਆਂ, ਲਾਈਫ, ਲਿਬਰਟੀ ਐਂਡ ਜਸਟਿਸ ਜਿਹੜੇ ਮੁੱਢਲਾ ਪਾਰਟ ਹੈ ਇਹਨਾਂ ਨੂੰ ਅਸੀਂ ਸੁਰੱਖਿਅਤ ਬਣਾ ਸਕੀਏ। ਸੋ ਮੈਂ ਸਮਝਦਾ ਹਾਂ ਵੀ ਇਸ ਪਾਰਟ ਨੂੰ ਹਾਲਾਂ ਹੋਰ ਵੀ ਕੁਛ ਵੀਰ ਸਾਨੂੰ ਇਹ ਕਹਿੰਦੇ ਨੇ ਕਿ ਜੀ ਇਹਦੇ ਬਾਰੇ ਹੋਰ ਵੇਰਵੇ ਨਾਲ ਦੱਸੋ, ਕੌਣ ਕਰੇਗਾ, ਵੋਟਾਂ ਕਿੱਥੇ ਪੈਣਗੀਆਂ, ਮੰਨੇਗੀ ਸਰਕਾਰ, ਨਹੀਂ ਮੰਨੇਗੀ। ਮੈਂ ਸਮਝਦਾ ਵੀ ਇਸ ਗੱਲ ਨੂੰ ਜਿਹੜੇ ਵੀ ਆਰਗੇਨਾਈਜ਼ਰ ਨੇ ਉਹਨਾਂ ਦਾ ਇਹ ਵੈਸੇ ਤਾਂ ਫਰਜ਼ ਹੈ ਔਰ ਉਹ ਸ਼ਾਇਦ ਕਰ ਵੀ ਰਹੇ ਹੋਣਗੇ ਕਿ ਬਾਕੀ ਜਿਹੜੀਆਂ ਧਿਰਾਂ ਨੇ, ਪੰਥਕ ਧਿਰਾਂ ਪੰਜਾਬ 'ਚ ਜਾਂ ਬਾਹਰ, ਉਹਨਾਂ ਨੂੰ ਵੀ ਜਿਹੜਾ ਉਹ ਭਰੋਸੇ 'ਚ ਲੈਣ ਔਰ ਇਸ ਦੇ ਬਾਰੇ ਜਿਹੜੀ ਹੈ ਕੋਈ ਵੀ ਉਹ ਅੰਦਰੂਨੀ ਸਟ੍ਰੈਟਜੀ ਬਣਾਈ ਜਾ ਸਕਦੀ ਹੈ। ਪਰ ਇਸ ਨੂੰ ਜਿਹੜਾ ਐਜ਼ ਐਨ ਅਵੇਅਰਨੈਸ ਕੈਂਪੇਨ ਕਿ ਵੀ ਸਾਡੇ ਕੋਲ, ਔਰ ਜਦੋਂ ਅਸੀਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਆਲਰੇਡੀ ਧਾਰਮਿਕ ਹਵਾਲੇ ਨਾਲ ਅਸੀਂ ਸਰਬੱਤ ਖਾਲਸਾ ਰਾਹੀਂ 26 ਜਨਵਰੀ 1986 ਦੇ ਸਰਬੱਤ ਖਾਲਸਾ ਨੇ 5 ਮੈਂਬਰੀ ਪੰਥਕ ਕਮੇਟੀ ਬਣਾਈ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ 'ਚ, ਔਰ ਉਸ 5 ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦੀ ਡੈਕਲੇਰੇਸ਼ਨ ਕੀਤੀ ਹੋਈ ਹੈ। ਸੋ ਆਲਰੇਡੀ ਲੇਕਿਨ ਕਿਉਂਕਿ ਇਹ ਰੈਫਰੈਂਡਮ ਜਾਂ ਪਲੇਬਿਸਾਈਟ ਜਾਂ ਦੂਸਰੇ ਇਹ ਪੱਛਮੀ ਲੈਂਗੁਏਜ ਹੈ ਜਾਂ ਤੁਸੀਂ ਇੰਟਰਨੈਸ਼ਨਲ ਲਾਅ, UN ਚਾਰਟਰਸ ਦੇ ਥੱਲੇ ਇਸ ਦੀ ਗੱਲ ਕਰਦੇ ਹੋ। ਸੋ ਇਹ ਅਲਟੀਮੇਟਲੀ ਇਹੀ ਹੈ ਕਿ ਭਾਈ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ, ਜਾਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ।
ਇਹ ਰਾਜ ਕਰੇਗਾ ਖਾਲਸਾ ਦਾ ਹੱਕ ਹੈ ਜਾਂ ਖਾਲਸਾ ਜੀ ਕੇ ਬੋਲ ਬਾਲੇ। ਬਾਲਾ ਫਾਰਸੀ ਦਾ ਸ਼ਬਦ ਹੈ, ਮਤਲਬ ਉੱਚਾ, ਕਿ ਡਿਸੀਜਨ ਮੇਕਿੰਗ ਪਾਵਰ ਜਿਹੜੀ ਹੈ ਉਹ ਖਾਲਸੇ ਕੋਲ ਹੈ। ਉਹਦਾ ਹੀ ਮਾਡਰਨ ਨਾਂ ਰੈਫਰੈਂਡਮ ਹੈ। ਸੋ ਇਹ ਕੋਈ ਐਸੀ ਔਖੀ ਗੱਲ ਨਹੀਂ ਹੈ, ਔਰ ਇਸ ਦੇ ਲਈ ਸਾਨੂੰ ਵੱਧ ਤੋਂ ਵੱਧ ਆਪਣੇ ਵੀਰਾਂ ਭੈਣਾਂ ਤੱਕ ਇਸ ਸੁਨੇਹੇ ਨੂੰ ਪਹੁੰਚਾਉਣਾ ਚਾਹੀਦਾ। ਜੀ ਡਾਕਟਰ ਸਾਹਿਬ ਨਾਲ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।